ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਵਿਸ਼ੇਸ਼ ਕਰਕੇ ਜਿਹੜਾ ਕੋਵਿਡ-19 ਦਾ ਨਵਾਂ ਜਿਹੜਾ ਸਟ੍ਰੇਨ ਸਾਹਮਣੇ ਆਇਆ ओमिक्रॉन, उस बाबत विचार चर्चा करन जा रहे हैं। बीते हफ्ते की गल है जदों सब तो पहला इहदा एक केस साउथ अफ्रीका दे विच डिटैक्ट हुंदा ते लंघे हफ्ते दे विच दुनिया भर दे वख-वख मुल्कां दे विच जिहड़े इहदे केसिस ने ओह डिटैक्ट हो चुके आ। हुण आस्ट्रेलिया, जापान, कैनेडा, ईवन अज अमरीका दे कैलीफोर्निया सूबे दे विच भी एक जिहड़ा ओमिक्रॉन का केस है वह डिटैक्ट होया। इजराइल इस नूं मुख रखदिआं होइआं एयर ट्रैवल दे उत्ते कंप्लीटली बैन ला चुकिया। ਜਿਹੜੇ ਹੋਰ ਮੁਲਕ ਨੇ ਉਹਨਾਂ ਦੇ ਵਿੱਚੋਂ ਕੁਝ ਨੇ ਸਾਊਥ ਅਫਰੀਕਾ ਦੇ ਵਿੱਚੋਂ ਜਿਹੜੀਆਂ ਫਲਾਈਟਸ ਆ ਰਹੀਆਂ ਨੇ ਉਹਨਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਇੰਗਲੈਂਡ ਤੇ ਜਰਮਨੀ ਉਹਨਾਂ ਦੇ ਵਿੱਚ ਇੱਕ ਨੇ। ਯੂਰਪ ਦੇ ਵਿੱਚ ਵੀ ਇਸ ਵਾਇਰਸ ਦਾ ਜਿਹੜਾ ਨਵਾਂ ਸਟ੍ਰੇਨ ਹੈ ਉਹਨੇ ਕਾਫੀ ਜਿਹੜੀ ਪੈਨਿਕ ਹੈ ਉਹ ਕ੍ਰੀਏਟ ਕੀਤੀ ਹੋਈ ਹੈ। ਸੋ ਦੁਨੀਆ ਭਰ ਦੇ ਵਿੱਚ ਜਿਹੜਾ ਇਸ ਵਕਤ ਮਾਹੌਲ ਹੈ ਉਹ ਡਰ ਵਾਲਾ ਬਣਿਆ ਹੋਇਆ ਤੇ ਵੱਡੇ ਲੈਵਲ ਦੇ ਉੱਤੇ ਜਿਹੜੇ ਸਵਾਲ ਨੇ ਉਹ ਉੱਠਣੇ ਸ਼ੁਰੂ ਹੋ ਚੁੱਕੇ ਨੇ ਕਿ ਜਿਹੜਾ ਇਹ ਕੋਵਿਡ-19 ਦਾ ਨਵਾਂ ਵੇਰੀਐਂਟ ਓਮਿਕਰੌਨ ਸਾਹਮਣੇ ਆਇਆ ਇਹ ਕਿੰਨਾ ਕੁ ਘਾਤਕ ਹੈ, ਕਿਸ ਤਰ੍ਹਾਂ ਦਾ ਇਹਦਾ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ। ਜਿਹੜੀ ਵੈਕਸੀਨੇਸ਼ਨ ਡਰਾਈਵ ਇਸ ਵਕਤ ਚੱਲ ਰਹੀ ਹੈ ਕੀ ਉਹ ਇਹਦੇ ਖਿਲਾਫ ਇਫੈਕਟਿਵ ਹੈ ਜਾਂ ਨਹੀਂ। ਕਈ ਤਰ੍ਹਾਂ ਦੇ ਸਵਾਲ ਇਸ ਵਕਤ ਉੱਠ ਰਹੇ ਨੇ ਲੋਕਾਂ ਦੇ ਵਿੱਚ ਤੇ ਹਜੇ ਜਿੰਨੀ ਕੁ ਜਾਣਕਾਰੀ ਮੁੱਢਲੇ ਤੌਰ ਦੇ ਉੱਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਅਮਰੀਕਾ ਦੀ CDC ਵੱਲੋਂ ਵੀ ਪ੍ਰੋਵਾਈਡ ਕੀਤੀ ਜਾ ਰਹੀ ਹੈ, ਹਜੇ ਉਹ ਵੀ ਇਸ ਦੇ ਜਿਹੜੇ ਪੁਖਤਾ ਜਵਾਬ ਨੇ ਉਹ ਨਾਲ ਜਿਵੇਂ ਰਿਸਰਚ ਹੋ ਰਹੀ ਹੈ ਤਿਵੇਂ ਇਹਨਾਂ ਦੇ ਗੱਲਾਂ ਦੇ ਜਿਹੜੇ ਜਵਾਬ ਨੇ ਉਹ ਸਾਹਮਣੇ ਆ ਰਹੇ ਨੇ। ਪਰ ਇਸ ਵਕਤ ਦੀ ਜਿਹੜੀ ਸਿਚੁਏਸ਼ਨ ਹੈ ਉਹ ਨਾਜ਼ੁਕ ਕਹੀ ਜਾ ਸਕਦੀ ਹੈ ਜਦੋਂ ਦੁਨੀਆ ਭਰ ਦੀਆਂ ਨਜ਼ਰਾਂ ਇਸ ਦੇ ਉੱਤੇ ਟਿਕੀਆਂ ਹੋਈਆਂ ਨੇ। ਸੋ ਇਸੇ ਬਾਬਤ ਅਸੀਂ ਅੱਜ ਗੱਲਬਾਤ ਕਰਾਂਗੇ। ਡਾਕਟਰ ਬਾਬਰ ਰਜ਼ਾ ਖਾਨ ਇਸ ਵਕਤ ਸਾਡੇ ਨਾਲ ਟੋਰਾਂਟੋ ਤੋਂ ਜੁੜੇ ਹੋਏ ਨੇ। ਆਪ ਇਨਫੈਕਸ਼ੀਅਸ ਡਿਜ਼ੀਜ਼ ਐਕਸਪਰਟ ਨੇ। ਇਹਨਾਂ ਚੀਜ਼ਾਂ ਦੇ ਉੱਤੇ ਹੀ ਆਪ ਦੀ ਰਿਸਰਚ ਹੁੰਦੀ ਹੈ। ਇਹਨਾਂ ਨੇ ਇੱਕ ਕਿਤਾਬ ਵੀ ਲਿਖੀ ਹੈ। ਕੋਵਿਡ-19 ਜਿਹੜਾ ਵਾਇਰਸ ਜਦੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਐਕਸਪਰਟ ਓਪੀਨੀਅਨ ਦੇ ਤੌਰ ਦੇ ਉੱਤੇ ਆਪ ਦਾ ਸਰਕਾਰਾਂ ਦੇ ਨਾਲ ਵੀ ਸਰਕਾਰੀ ਲੈਵਲ ਦੇ ਉੱਤੇ ਵੀ ਕੈਨੇਡਾ ਦੇ ਵਿੱਚ ਰਾਬਤਾ ਹੁੰਦਾ ਹੈ। ਸੋ ਇਸ ਵਕਤ ਸਾਡੇ ਨਾਲ ਟੋਰਾਂਟੋ ਤੋਂ ਜੁੜੇ ਨੇ। ਆਓ ਇਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਮਰਜੀਤ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਇਹ ਨਵਾਂ ਵੇਰੀਐਂਟ ਓਮਿਕਰੌਨ ਸਾਹਮਣੇ ਆਇਆ ਹੈ ਇਹ ਕਿੱਥੋਂ ਸਾਹਮਣੇ ਆਇਆ, ਕਿਵੇਂ ਇਹਦੀ ਐਮਰਜੈਂਸ ਹੋਈ ਹੈ ਤੇ ਹੈ ਕੀ ਇਹ ਐਗਜ਼ੈਕਟਲੀ, ਕਿੰਨਾ ਕੁ ਫਰਕ ਹੈ ਜੇ ਅਸੀਂ ਦੇਖਣਾ ਹੋਵੇ ਪਹਿਲੇ ਕੋਵਿਡ-19 ਦੇ ਵੇਰੀਐਂਟਸ ਨਾਲੋਂ, ਜਿਵੇਂ ਡੈਲਟਾ ਪਹਿਲਾਂ ਕਾਫੀ ਘਾਤਕ ਮੰਨਿਆ ਜਾ ਰਿਹਾ ਸੀ। ਜੀ ਅਮਰਵੀਰ ਜੀ, ਜਿਹੜਾ ਇਹ ਕਰੰਟ ਵੇਰੀਐਂਟ ਸਾਡੇ ਸਾਹਮਣੇ ਆਇਆ ਹੈ ਇਹਨੂੰ ਅਸੀਂ ਜਿਹੜਾ ਉਹ ਗ੍ਰੀਕ ਅਲਫਾਬੈਟ ਹੈ ਓਮਿਕਰੌਨ ਵਿਚ ਇਜ਼ 15th ਅਲਫਾਬੈਟ ਇਨ ਗ੍ਰੀਕ ਲੈਂਗੁਏਜ, ਉਹਦੇ ਨਾਮ ਦੇ ਨਾਲ ਅਸੀਂ ਇਹਨੂੰ ਮਤਲਬ ਹੈ ਕਿ ਨੇਮ ਦਿੱਤਾ ਹੈ। ਔਰ ਟੈਕਨੀਕਲੀ ਅਸੀਂ ਇਹਨੂੰ ਜਿਹੜਾ ਕਹਿੰਦੇ ਆ ਉਹ ਅਸੀਂ ਇਹਨੂੰ ਕਹਿੰਦੇ ਆ B11529 ਜੀ। ਇਹ ਵਾਇਰਸ ਜਿਹੜਾ ਇਹ ਰਿਕਾਰਡ ਕੀਤਾ ਗਿਆ ਸਭ ਤੋਂ ਪਹਿਲਾਂ ਪ੍ਰੀਟੋਰੀਆ ਸਾਊਥ ਅਫਰੀਕਾ ਦੇ ਵਿੱਚ। ਯੰਗ ਸਟੂਡੈਂਟਸ ਸਨ, ਕੁਝ ਉਹਨਾਂ ਦੇ ਬਲੱਡ ਸੈਂਪਲਸ ਲਏ ਗਏ ਕਿਉਂਕਿ ਉਹ ਸਿੰਪਟਮਸ ਸ਼ੋ ਕਰ ਰਹੇ ਸਨ ਤੇ ਉਹਨਾਂ ਚੋਂ ਕੁਝ ਸਟੂਡੈਂਟ ਜਿਹੜੇ ਨੇ ਉਹਨਾਂ ਦਾ ਜਿਸ ਵੇਲੇ ਟੈਸਟ ਕੀਤਾ ਗਿਆ ਤੇ ਇਹ ਜਿਹੜਾ ਵੇਰੀਐਂਟ ਹੈ ਇਹ ਦੇਖਿਆ ਗਿਆ ਜੀ। ਇਸ ਤੋਂ ਪਹਿਲਾਂ ਸਾਡੇ ਕੋਲ 12 ਟੋਟਲ ਵੇਰੀਐਂਟ ਜਿਹੜੇ ਨੇ SARS-CoV-2 ਜਾਂ ਕੋਵਿਡ ਵਾਇਰਸ ਦੇ ਸਨ। ਉਹਨਾਂ ਚੋਂ 4 ਵੇਰੀਐਂਟ ਜਿਹੜੇ ਨੇ ਐਲਫਾ, ਬੀਟਾ, ਡੈਲਟਾ ਜਿਹੜਾ ਸੀ ਔਰ ਗਾਮਾ, ਇਹ ਉਹ ਸਨ ਜਿਹੜੇ ਕਿ ਵੇਰੀਐਂਟ ਆਫ ਕੰਸਰਨ ਸਨ। ਬਾਕੀ ਵੇਰੀਐਂਟ ਜਿਹੜੇ ਨੇ ਉਹ ਇੰਨੇ ਪੈਥੋਜੈਨਿਕ ਨਹੀਂ ਸਨ, ਵੇਰੀਐਂਟ ਆਫ ਇੰਟਰਸਟ ਸਨ। ਤੇ 5ਵਾਂ ਵੇਰੀਐਂਟ ਹੈ ਜਿਹੜਾ ਕਿ ਪੈਥੋਜੈਨਿਕ ਸਾਹਮਣੇ ਆਇਆ ਹੈ। ਲੇਕਿਨ ਇਹ ਹੈ ਕਿ ਇਹ ਵੇਰੀਐਂਟ ਡੈਲਟਾ ਵੇਰੀਐਂਟ ਦੀ ਨਿਸਬਤ ਬਹੁਤ ਜ਼ਿਆਦਾ ਮੁਖਤਲਿਫ ਹੈ ਜੀ। ਮੁਖਤਲਿਫ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਅਸੀਂ ਇਹਦਾ ਮੋਲੈਕੂਲਰ ਸਟਰਕਚਰ ਸਟੱਡੀ ਕੀਤਾ ਹੈ ਔਰ ਉਹਦਾ ਜੈਨੇਟਿਕ ਪ੍ਰੋਫਾਈਲ ਸਟੱਡੀ ਕੀਤਾ ਹੈ ਜੈਨੇਟਿਕ ਸੀਕੁਐਂਸਿੰਗ ਦੇ ਨਾਲ, ਤੇ ਇਹਦੇ ਅੰਦਰ ਜਿਹੜਾ ਹੈ ਉਹ 30 ਤਕਰੀਬਨ ਮਿਊਟੇਸ਼ਨਸ ਜਿਹੜੀਆਂ ਨੇ ਉਹ ਸਿਰਫ ਔਰ ਸਿਰਫ ਸਪਾਈਕ ਪ੍ਰੋਟੀਨ ਔਰ 10 ਮਿਊਟੇਸ਼ਨਸ ਐਸੀਆਂ ਨੇ ਜਿਹੜੀਆਂ ਸਪਾਈਕ ਪ੍ਰੋਟੀਨ ਦੇ ਉਸ ਹਿੱਸੇ ਚ ਆਈਆਂ ਨੇ ਜਿਹਨੂੰ ਅਸੀਂ ਕਹਿੰਦੇ ਰਿਸੈਪਟਰ ਬਾਈਂਡਿੰਗ ਡੋਮੇਨ। ਜਿਸ ਹਿੱਸਾ ਜਿਹੜਾ ਸਪਾਈਕ ਪ੍ਰੋਟੀਨ ਦਾ ਹਿੱਸਾ
ਸਾਡੇ ਬਾਡੀ ਸੈਲਸ ਦੇ ਰਿਸੈਪਟਰ ਦੇ ਨਾਲ ਐਕਟ ਕਰਕੇ ਵਾਇਰਸ ਨੂੰ ਬਾਡੀ ਸੈਲਸ 'ਚ ਐਂਟਰ ਕਰਦਾ ਹੈ ਜੀ। ਤੇ ਉਹ ਚੂੰਕਿ ਇਸ ਤੋਂ ਜ਼ਿਆਦਾ ਚੇਂਜਸ ਅੱਜ ਤੱਕ ਕਿਸੇ ਹੋਰ ਵੇਰੀਐਂਟ 'ਚ ਨਹੀਂ ਸਨ, ਡੈਲਟਾ ਵੇਰੀਐਂਟ 'ਚ ਇਹ ਸਿਰਫ 3 ਚੇਂਜਸ ਸਨ। ਜਿਹੜਾ ਸਭ ਤੋਂ ਪਹਿਲਾਂ ਆਇਆ ਸੀ ਐਲਫਾ ਔਰ ਬੀਟਾ, ਉਹਨਾਂ 'ਚ 1 ਜਾਂ 2 ਚੇਂਜਸ ਸਨ ਤੇ ਟੋਟਲ ਇਹਦੇ 'ਚ ਜਿਹੜੀਆਂ ਜੈਨੇਟਿਕ ਮਿਊਟੇਸ਼ਨਸ ਨੇ ਉਹ 50+ ਨੇ, ਲੇਕਿਨ 30 ਮਿਊਟੇਸ਼ਨਸ ਸਿਰਫ ਸਪਾਈਕ ਪ੍ਰੋਟੀਨ ਔਰ 10 ਮਿਊਟੇਸ਼ਨਸ ਇਨ ਦਾ ਰਿਸੈਪਟਰ ਬਾਈਂਡਿੰਗ ਡੋਮੇਨ। ਉਸ ਵਜ੍ਹਾ ਦੇ ਨਾਲ ਇਹ ਹੈ ਕਿ ਇਹ ਬਹੁਤ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਉਸ ਵਜ੍ਹਾ ਦੇ ਨਾਲ ਇਹਦੀ ਜਿਹੜੀ ਫੈਲਣ ਦੀ ਰਫ਼ਤਾਰ ਹੈ ਜਾਂ ਕੰਟੇਜੀਅਸਨੈਸ ਹੈ ਉਹ ਬਹੁਤ ਜ਼ਿਆਦਾ ਐਸ ਕੰਪੇਅਰ ਟੂ ਡੈਲਟਾ ਵਾਇਰਸ, ਡੈਲਟਾ ਵੇਰੀਐਂਟ ਉਹ ਬਹੁਤ ਜ਼ਿਆਦਾ ਹੈ ਤੇ ਇਹ ਇਹਦਾ ਸਿਗਨੀਫੀਕੈਂਸ ਹੈ। ਔਰ ਇਹ ਚੂੰਕਿ ਬੜੀ ਤੇਜ਼ੀ ਨਾਲ ਫੈਲਿਆ ਤੇ ਇਸੇ ਲਈ 1 ਹਫ਼ਤੇ ਦੇ ਅੰਦਰ ਅੰਦਰ ਸਟਾਰਟਿੰਗ ਫਰਮ ਸਾਊਥ ਅਫਰੀਕਾ ਇਸ ਵੇਲੇ ਜਿਹੜੇ ਅਸੀਂ ਗੱਲ ਕਰ ਰਹੇ ਹਾਂ ਤੇ ਦੁਨੀਆ ਦੇ 25 ਮੁਲਕਾਂ 'ਚ ਇਹ ਫੈਲ ਚੁੱਕਿਆ। ਕੈਨੇਡਾ, ਅਮਰੀਕਾ, ਯੂਰਪ ਦੇ ਤਕਰੀਬਨ 19 ਮੁਲਕਾਂ ਦੇ ਵਿੱਚ ਇਸ ਵੇਲੇ ਇਹ ਮੌਜੂਦ ਹੈ ਔਰ ਇਸ ਤਰ੍ਹਾਂ ਹੀ ਫਾਰ ਈਸਟ, ਮਿਡਲ ਈਸਟ, ਸਾਊਦੀ ਅਰੇਬੀਆ, ਦੁਬਈ, ਯੂਰਪ ਦੇ तमाम ਵੈਸਟਰਨ ਯੂਰਪ ਦੇ ਮੁਲਕ ਜਿਹੜੇ ਨੇ ਉੱਥੇ ਔਰ ਕੈਲੀਫੋਰਨੀਆ 'ਚ, ਬ੍ਰਾਜ਼ੀਲ 'ਚ ਵੀ ਰਿਕਾਰਡ ਹੋ ਗਿਆ ਤੇ ਨਾਓ ਆਵਰ ਫੀਅਰ ਇਜ਼ ਕਿ ਇਹ ਡੈਲਟਾ ਵੇਰੀਐਂਟ ਨੂੰ ਵੀ ਪਿੱਛੇ ਛੱਡ ਜਾਏਗਾ ਔਰ ਗੋਡ ਫੋਰਬਿਡ ਦਿਸ ਇਜ਼ ਗੋਇੰਗ ਟੂ ਬੀ ਅਨਦਰ ਗਲੋਬਲੀ ਡੋਮੀਨੈਂਟ ਵੇਰੀਐਂਟ ਜਿਹੜਾ ਕਿ ਬੜਾ ਡੇਂਜਰਸ ਹੈ। ਜੀ, ਜਿਵੇਂ ਡਾਕਟਰ ਸਾਹਿਬ ਇੱਕ ਤਾਂ ਇਹ ਦੱਸੋ, ਜਿਵੇਂ ਤੁਸੀਂ ਮਿਊਟੇਸ਼ਨਸ ਕਹਿੰਦੇ ਹੋ, ਇਹਦਾ ਮਤਲਬ ਕੀ ਹੈ ਤਾਂ ਕਿ ਸਾਡੇ ਦਰਸ਼ਕ ਹੋਰ ਸਮਝ ਸਕਣ ਇਸ ਚੀਜ਼ ਨੂੰ, ਤੇ ਨਾਲ ਹੀ ਨਾਲ ਜਦੋਂ ਡੈਲਟਾ ਵੇਰੀਐਂਟ ਦੇ ਨਾਲ ਕੰਪੇਅਰ ਕਰਦੇ ਆ ਤੇ ਕੀ ਇਹ ਮੰਨਿਆ ਜਾ ਸਕਦਾ ਵੀ ਇਹ ਪਿਛਲਾ ਜਿੰਨਾ ਵੀ ਹੁਣ ਤੱਕ ਦਾ ਕੋਵਿਡ ਦੇ ਵੇਰੀਐਂਟਸ ਆਏ ਆ ਉਹਨਾਂ ਸਾਰਿਆਂ ਨਾਲੋਂ ਜ਼ਿਆਦਾ ਖਤਰਨਾਕ ਹੈ? ਜੀ, ਮਿਊਟੇਸ਼ਨ ਦਾ ਬੇਸਿਕਲੀ ਮਤਲਬ ਹੈ ਚੇਂਜ। ਜਿਸ ਵੇਲੇ ਵਾਇਰਸ ਮਲਟੀਪਲਾਈ ਕਰਦਾ ਹੈ ਇਹਦੀਆਂ ਬਿਲੀਅਨਸ ਆਫ ਕਾਪੀਜ਼ ਬਣਦੀਆਂ ਨੇ ਤੇ ਜਿਸ ਵੇਲੇ ਉਹ ਬਿਲੀਅਨਸ ਆਫ ਕਾਪੀਜ਼ ਬਣਦੀਆਂ ਨੇ ਤੇ ਉਹਦੇ ਜਿਹੜੇ ਜੈਨੇਟਿਕ ਕੋਡਸ ਨੇ ਜਾਂ ਅਮੀਨੋ ਐਸਿਡਸ ਨੇ ਉਹਨਾਂ ਦੀ ਕੈਮੀਕਲ ਸਟਰਕਚਰ ਜਿਹੜੀ ਹੈ ਉਹ ਜਿਸ ਵੇਲੇ ਰੈਪਲੀਕੇਟ ਹੁੰਦੀ ਹੈ ਤੇ ਉਹਦੇ 'ਚ ਚੇਂਜਸ ਕ੍ਰੀਏਟ ਹੁੰਦੀਆਂ ਨੇ। ਉਹਦੀ ਵਜ੍ਹਾ ਨਾਲ ਨਵੇਂ ਮਿਊਟੇਸ਼ਨ ਜਾਂ ਨਵੇਂ ਵੇਰੀਏਬਲਸ ਪੈਦਾ ਹੁੰਦੇ ਨੇ। ਇਹ ਬਾਇਓਲੋਜੀਕਲ ਪ੍ਰੋਸੈਸ ਹੈ ਔਰ ਇਹ ਵਾਇਰਸ ਇਵੋਲੂਸ਼ਨ ਦਾ ਇੱਕ ਨਾਰਮਲ ਪਾਰਟ ਹੈ ਔਰ ਜਦੋਂ ਵੀ ਵਾਇਰਸ ਮਲਟੀਪਲਾਈ ਹੋਏਗਾ ਤੇ ਉਹ ਵੇਰੀਐਂਟਸ ਲਾਜ਼ਮੀ ਬਣਦੇ ਨੇ। ਜਿੱਥੇ ਤੱਕ ਕੰਪੈਰੀਜ਼ਨ ਹੈ ਡੈਲਟਾ ਦੇ ਨਾਲ, ਡੈਲਟਾ ਵਾਇਰਸ ਜਿਹੜਾ ਉਹਦੇ 'ਚ ਸਿਰਫ 2 ਚੇਂਜਸ ਸਨ ਸਪਾਈਕ ਪ੍ਰੋਟੀਨ ਤੇ, ਇਹਦੇ 'ਚ 30 ਚੇਂਜਸ ਨੇ ਔਰ 10 ਚੇਂਜਸ ਜਿਹੜੀਆਂ ਜਿਸ ਨੇ ਤੁਹਾਨੂੰ ਪਹਿਲਾਂ ਦੱਸਿਆ ਸਿਰਫ ਰਿਸੈਪਟਰ ਬਾਈਂਡਿੰਗ ਡੋਮੇਨ ਤੇ ਨੇ ਤੇ ਇਹ ਐਸ ਕੰਪੇਅਰ ਟੂ ਡੈਲਟਾ ਵਾਇਰਸ ਬਹੁਤ ਜ਼ਿਆਦਾ ਡੇਂਜਰਸ ਹੈ। ਜਿੰਨੇ ਹੁਣ ਤੱਕ ਵੇਰੀਐਂਟਸ ਆਏ ਨੇ ਪ੍ਰੋਬਬਲੀ ਦਿਸ ਇਜ਼ ਦਾ ਮੋਸਟ ਡੇਂਜਰਸ ਵੇਰੀਐਂਟ ਜਿਹੜਾ ਕਿ ਹੁਣ ਤੱਕ ਰਿਕਾਰਡ ਹੋਇਆ, ਸਭ ਤੋਂ ਜ਼ਿਆਦਾ ਖਤਰਨਾਕ ਹੈ। ਡਾਕਟਰ ਸਾਹਿਬ, ਫਿਰ ਸਵਾਲ ਇਹ ਉੱਠਦਾ ਜਿਹੜਾ ਲੋਕਾਂ ਦੇ ਵਿੱਚ ਵੀ ਉੱਠਣਾ ਸ਼ੁਰੂ ਹੋ ਚੁੱਕਿਆ ਕਿ ਵੈਕਸੀਨੇਸ਼ਨ ਡਰਾਈਵ ਲੰਬੇ ਸਮੇਂ ਤੋਂ ਹੁਣ ਚੱਲ ਰਹੀ ਹੈ, ਅੱਧੀ ਆਬਾਦੀ ਬਹੁਤ ਮੁਲਕਾਂ ਦੀ ਜਿਹੜੀ ਹੈ, ਅਮਰੀਕਾ ਦੀ, ਕੈਨੇਡਾ, ਜਿਨ੍ਹਾਂ ਮੁਲਕਾਂ 'ਚ ਅਸੀਂ ਬੈਠੇ ਹਾਂ, ਵੈਕਸੀਨੇਟਡ ਹੋ ਚੁੱਕੀ ਹੈ। ਸੋ ਕੀ ਜਿਹੜੀ ਵੈਕਸੀਨੇਸ਼ਨ ਹੁਣ ਇਸ ਵਕਤ ਚੱਲ ਰਹੀ ਹੈ ਉਹ ਇਸ ਦੇ ਅਗੇਂਸਟ ਕੰਮ ਕਰੇਗੀ ਜਾਂ ਨਹੀਂ? ਜੀ, ਜਿਹੜੀਆਂ ਚੇਂਜਸ ਅਮਰਵੀਰ ਜੀ ਇਹਦੇ 'ਚ ਕ੍ਰੀਏਟ ਹੋਈਆਂ ਨੇ, ਜਿਹੜੀਆਂ ਤੇ ਚੇਂਜਸ ਸਪਾਈਕ ਪ੍ਰੋਟੀਨ ਔਰ ਰਿਸੈਪਟਰ ਬਾਈਂਡਿੰਗ ਡੋਮੇਨ ਤੇ ਨੇ, ਉਹਦੀ ਨਾਲ ਤੇ ਕੰਟੇਜੀਅਸਨੈਸ ਇਹਦੀ ਵਧੀ ਹੈ ਜਾਂ ਫੈਲਣ ਦੀ ਰਫ਼ਤਾਰ ਵਧੀ ਹੈ, ਟ੍ਰਾਂਸਮਿਸਿਬਿਲਿਟੀ। ਜਿਹੜੀਆਂ ਬਾਕੀ ਇਹਦੇ 'ਚ ਚੇਂਜਸ ਆਈਆਂ ਨੇ ਉਹ ਸਾਨੂੰ ਖੌਫ ਹੈ ਇਹ ਹਾਲੇ ਤੱਕ, ਕਿਉਂਕਿ 1 ਹਫ਼ਤਾ ਹੋਇਆ ਹੈ ਤੇ ਇਹਦੇ ਤੋਂ ਕੋਈ ਸਟੱਡੀਜ਼ ਹਾਲੇ ਹੋਈਆਂ ਨਹੀਂ ਨੇ, ਲੇਕਿਨ ਇੱਕ ਫੀਅਰ ਹੈ ਕਿ ਉਹ ਜਿਹੜਾ ਇਮਿਊਨ ਇਵੇਜਨ ਜਾਂ ਇਮਿਊਨ ਡੌਜ ਜਿਹੜਾ ਨਾ ਉਹ ਕਰੇਗਾ ਇਹ ਵੇਰੀਐਂਟ ਜਿਹੜਾ ਹੈ। ਮਤਲਬ ਜਿਹੜੀ ਵੈਕਸੀਨੇਸ਼ਨ ਕੀਤੀ ਹੈ ਉਹ, ਕਿਉਂਕਿ ਵੈਕਸੀਨੇਸ਼ਨ ਇਜ਼ ਦਾ ਬੈਸਟ ਪ੍ਰੋਟੋਕੋਲ ਕਿਸੇ ਵੀ ਇਨਫੈਕਸ਼ੀਅਸ ਡਿਜ਼ੀਜ਼ ਨੂੰ ਹੈਂਡਲ ਕਰਨ ਦਾ। ਵੈਕਸੀਨੇਸ਼ਨ ਕੰਪਲੀਟਲੀ ਕਦੀ ਵੀ ਫੇਲ ਨਹੀਂ ਹੋ ਸਕਦੀ, ਲੇਕਿਨ ਇਹ ਹੈ ਕਿ ਉਹ ਜਿਹੜੀ ਸਾਡੀ ਜਿਸਮ 'ਚ ਐਂਟੀਬਾਡੀਜ਼ ਬਣੀਆਂ ਨੇ ਉਹ ਐਂਟੀਬਾਡੀਜ਼ ਕਿਆ ਇਸ ਵੇਰੀਐਂਟ ਨੂੰ ਕੰਪਲੀਟਲੀ ਨਿਊਟਰਲਾਈਜ਼ ਕਰ ਸਕਣਗੀਆਂ ਜਾਂ ਨਹੀਂ ਕਰ ਸਕਣਗੀਆਂ। ਇਹ ਚੀਜ਼ ਹੈ ਜਿਹੜੀ ਕਿ ਇਸ ਵੇਲੇ ਮੈਟਰ ਆਫ ਕੰਸਰਨ ਹੈ ਔਰ ਪੂਰੀ ਦੁਨੀਆ ਦੀ ਰਿਸਰਚ ਜਿਹੜੀ ਹੈ ਉਹ ਇਸ ਵੇਲੇ ਇਸ ਚੀਜ਼ ਦੇ ਉੱਤੇ ਫੋਕਸ ਹੈ। ਸਾਡੀ ਜਿਹੜੀ ਬੈਸਟ ਹੋਪ ਹੈ ਉਹ ਹੈ ਕਿ ਅਗਰ ਇਹ ਕੰਪਲੀਟਲੀ ਨੌਕਡਾਊਨ ਨਹੀਂ ਵੀ ਹੋਏਗਾ ਤੇ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਸਿਰਫ ਐਂਟੀਬਾਡੀਜ਼ ਦੇ ਉੱਤੇ ਮੁਸ਼ਤਮਲ ਨਹੀਂ ਹੈ, ਉਹ ਮਲਟੀ ਲੇਅਰਡ ਸਿਸਟਮ ਹੁੰਦਾ ਹੈ ਤੇ ਉਹਦੇ 'ਚ ਜਿਹੜੇ ਮੈਮਰੀ ਸੈਲਸ ਨੇ they will try to protect it ਔਰ ਇਹ ਨਹੀਂ ਹੋਏਗਾ ਕਿ we will go back to square one ਜਾਂ 0 ਚਲੇ ਜਾਵਾਂਗੇ। ਜਿਹੜੇ ਵੈਕਸੀਨੇਟਡ ਲੋਕ ਨੇ ਉਹ ਡੈਫੀਨੇਟਲੀ ਬਿਹਤਰ ਰਿਸਪੌਂਸ ਕਰਨਗੇ, ਉਹਨਾਂ ਨੂੰ ਇਨਫੈਕਸ਼ਨ ਨਹੀਂ ਹੋਏਗੀ ਅਗਰ ਇਹਦੀ ਇਨਫੈਕਸ਼ਨ ਹੋ ਜਾਂਦੀ ਹੈ ਡੈਲਟਾ ਦੀ ਆਪਣਾ ਓਮਿਕਰੋਨ ਦੀ। ਲੇਕਿਨ ਇਹ ਕਿ ਅਗਰ ਕੋਈ ਵੈਕਸੀਨੇਟਡ ਨਹੀਂ ਹੈ
ਤੇ ਉਹ ਡੈਫੀਨੇਟਲੀ ਬਹੁਤ ਜ਼ਿਆਦਾ ਖਤਰਨਾਕ ਗੱਲ ਹੈ। ਲੇਕਿਨ ਕਿਆ ਵੈਕਸੀਨੇਟਡ ਲੋਕ ਮੁਕੰਮਲ ਤੌਰ ਤੇ ਸੇਫ ਨੇ, ਇਹਦੇ ਬਾਰੇ ਚ ਕੁਝ ਨਹੀਂ ਹਾਲੇ ਤੱਕ ਕਿਹਾ ਜਾ ਸਕਦਾ, ਕਿਉਂਕਿ ਜਿੰਨੇ ਹੁਣ ਤੱਕ ਕੇਸਿਸ ਫਾਰ ਐਗਜ਼ਾਮਪਲ ਜਿਹੜਾ ਕੈਲੀਫੋਰਨੀਆ ਚ ਵੀ ਰਿਕਾਰਡ ਹੋਇਆ ਜਾਂ ਕੈਨੇਡਾ ਚ, ਇਹ ਸਾਰੇ ਉਹ ਲੋਕ ਨੇ ਜਿਹਨਾਂ ਦੀ ਕਿ ਡਬਲ ਵੈਕਸੀਨੇਸ਼ਨ ਹੋਈ ਸੀ। ਲੇਕਿਨ ਹੈਵਿੰਗ ਸੈਡ ਦੈਟ, ਬਹੁਤ ਸਾਰੇ ਲੋਕ ਜਿਹੜੇ ਸਾਊਥ ਅਫਰੀਕਾ ਦੇ ਵਿੱਚ ਜਿਨ੍ਹਾਂ ਨੂੰ ਵਾਇਰਸ ਹੋਇਆ, ਜਿਨ੍ਹਾਂ ਚ ਡਿਟੈਕਟ ਹੋਇਆ, ਉਹ ਵੈਕਸੀਨੇਟਡ ਸਨ ਤੇ ਉਹਨਾਂ ਨੂੰ ਕਲੀਨਿਕਲ ਡਿਜ਼ੀਜ਼ ਸ਼ੋ ਨਹੀਂ ਹੋਈ। ਤੇ ਸਾਡੀ ਹੋਪ ਹੈ ਕਿ ਵਾਇਰਸ ਜਿਹੜਾ ਉਹ ਜਿਹੜੀਆਂ ਐਂਟੀਬਾਡੀਜ਼ ਐਜ਼ ਰਿਜ਼ਲਟ ਆਫ ਵੈਕਸੀਨੇਸ਼ਨ ਡਿਵੈਲਪ ਹੋਈਆਂ ਨੇ, ਉਹਨੂੰ ਅਗਰ 100% ਨਹੀਂ ਤੇ ਕਾਫੀ ਹੱਦ ਤੱਕ ਨੌਕਡਾਊਨ ਕਰ ਲੈਣਗੀਆਂ, ਔਰ ਵੈਕਸੀਨੇਸ਼ਨ ਹੀ ਬੈਸਟ ਹੋਪ ਹੈ ਜੀ। ਤੇ ਜਿਸ ਹਿਸਾਬ ਨਾਲ ਸਰਕਾਰਾਂ ਇਸ ਵਕਤ ਡੀਲ ਕਰ ਰਹੀਆਂ ਨੇ, ਜਿਵੇਂ ਲਾਕਡਾਊਨ ਲਾਉਣ ਦੀ ਵੀ ਗੱਲ ਚੱਲ ਰਹੀ ਹੈ, ਕੱਲ ਆਪਣੇ ਡਾਕਟਰ ਫਾਊਚੀ ਨੂੰ ਵੀ ਕੁਐਸਚਨ ਪੁੱਛਿਆ ਗਿਆ ਕਿ ਕੀ ਕੰਪਲੀਟ ਲਾਕਡਾਊਨ ਕਰ ਦੇਣਾ ਚਾਹੀਦਾ ਹੈ ਜਾਂ ਜਿਵੇਂ 에ਅਰ ਟਰੈਵਲ ਬੈਨ ਕਰਨ ਦੀ ਗੱਲ ਚੱਲ ਰਹੀ ਹੈ, ਕੁਝ ਮੁਲਕਾਂ ਦੇ ਵਿੱਚ ਆਲਰੇਡੀ ਹੋ ਚੁੱਕਿਆ ਆ, ਸਾਊਥ ਅਫਰੀਕਾ ਤੋਂ ਉਹਨਾਂ ਨੇ ਪਾਬੰਦੀ ਲਾ ਦਿੱਤੀ ਹੈ ਫਲਾਈਟਸ ਦੇ ਉੱਤੇ। ਇਹੀ ਤਰੀਕਾ ਕਾਰਗਰ ਹੈ ਜਾਂ ਹੋਰ, ਜਿਵੇਂ ਅਸੀਂ ਵੈਕਸੀਨੇਸ਼ਨ ਦੀ ਗੱਲ ਕਰਦੇ ਹਾਂ, ਹੋਰ ਵੀ ਸਟੈਪਸ ਚੁੱਕਣ ਦੀ ਲੋੜ ਹੈ ਸਰਕਾਰਾਂ ਨੂੰ? ਸਭ ਤੋਂ ਪਹਿਲੀ ਚੀਜ਼ ਤੇ ਹੈ ਕਿ ਸਾਨੂੰ ਸਾਊਥ ਅਫਰੀਕਾ ਦੀ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਬੜਾ ਇਨ ਟਾਈਮ ਐਕਸ਼ਨ ਕੀਤਾ, ਬੜੇ ਅਰਲੀ ਲੈਵਲ ਤੇ ਇਨਫੈਕਸ਼ਨ ਨੂੰ ਡਿਟੈਕਟ ਕਰਕੇ ਔਰ ਪੂਰੀ ਦੁਨੀਆ ਨੂੰ ਇਨਫੋਰਮ ਕੀਤਾ। ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਸਾਨੂੰ ਐਨਕਰੇਜ ਕਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਹੈ। ਬਲਾਈਂਡਲੀ ਪੂਰੀ ਦੁਨੀਆ ਦੇ ਉੱਤੇ ਟਰੈਵਲ ਬੈਨ ਲਗਾਉਣਾ ਇਹਦਾ ਕੋਈ ਹੱਲ ਨਹੀਂ ਹੈ। ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਵੈਕਸੀਨੇਸ਼ਨ ਇੰਪਰੂਵ ਕਰੀਏ, ਫ੍ਰੀਕੁਐਂਟ ਟੈਸਟਿੰਗ ਕਰੀਏ। ਟਰੈਵਲ ਜਿਹੜਾ ਉਹ ਤੁਸੀਂ ਪੂਰੀ ਦੁਨੀਆ 'ਚ ਬੰਦ ਕਰ ਦਿਓਗੇ ਤੇ ਪੂਰੀ ਦੁਨੀਆ ਦੀ ਇਕਨੋਮੀ ਆਲਰੇਡੀ ਮੈਲਟ ਡਾਊਨ ਹੋ ਚੁੱਕੀ ਹੈ ਬਿਕੋਜ਼ ਆਫ ਲਾਸਟ 2 ਇਅਰਸ ਆਫ ਕੋਵਿਡ। ਔਰ ਅਸੀਂ ਦੇਖਿਆ ਕਿ ਬਲਾਈਂਡਲੀ ਇੱਕ ਮਤਲਬ ਹੈ ਕਿ ਜਿਹੜਾ ਅਸੀਂ ਲਗਾ ਦਿੰਦੇ ਹਾਂ ਟਰੈਵਲ ਬੈਨ, ਉਹਦੇ ਨਾਲ ਗੱਲ ਨਹੀਂ ਬਣਦੀ। ਲੇਕਿਨ ਇਹ ਹੈ ਕਿ ਅਗਰ ਤੁਸੀਂ ਬਿਹਤਰ ਪ੍ਰੋਟੋਕਾਲ ਔਰ ਟੈਸਟਿੰਗ ਰਜੀਮ ਸੈੱਟ ਕਰ ਲਵੋ ਔਰ ਲੋਕ ਜਿਹੜੇ ਨੇ ਉਹ ਕੁਆਰੰਟੀਨ 'ਚ ਪ੍ਰੋਪਰ ਟਾਈਮ ਗੁਜ਼ਾਰਨ, ਤੇ ਮੇਰਾ ਖਿਆਲ ਹੈ ਕਿ ਰਿਸਟ੍ਰਿਕਟਡ ਜਿਹੜਾ ਟਰੈਵਲ ਬੈਨ ਹੈ ਥੋੜੇ ਜਿਹੀ ਜਗ੍ਹਾ ਤੇ ਉੱਤੇ ਲਗਾ ਕੇ, ਫਾਰ ਐਗਜ਼ਾਮਪਲ ਅਫਰੀਕਾ ਤੋਂ ਸ਼ੁਰੂ ਹੋਇਆ, ਅਗਰ ਅਸੀਂ ਕੁਝ 2 ਵੀਕਸ ਤੱਕ, ਜਦੋਂ ਤੱਕ ਸਾਨੂੰ ਇਹਦਾ ਸਾਰਾ ਡਾਟਾ ਮਿਲ ਨਹੀਂ ਜਾਂਦਾ, ਅਗਰ ਅਸੀਂ ਕੁਝ ਅਫਰੀਕਨ ਕੰਟਰੀਜ਼ ਜਿਸ ਤਰ੍ਹਾਂ ਸਾਊਥ ਅਫਰੀਕਾ ਜਾਂ ਬੋਟਸਵਾਨਾ ਜਾਂ ਨਾਈਜੀਰੀਆ, ਇੱਥੋਂ ਅਗਰ ਫਲਾਈਟਸ ਨੂੰ ਸਟ੍ਰਿਕਟਲੀ ਅਸੀਂ ਮੋਨੀਟਰ ਕਰੀਏ ਔਰ ਚੈੱਕ ਕਰੀਏ ਔਰ ਕਿਸੇ ਹੱਦ ਤੱਕ ਬੰਦ ਕਰੀਏ, ਤੇ ਸਾਨੂੰ ਪੂਰੀ ਦੁਨੀਆ 'ਚ ਬਲਾਈਂਡਲੀ ਫਿਰ ਜਿਹੜਾ ਨਾ ਇਹਨੂੰ ਬੰਦ ਨਹੀਂ ਕਰਨਾ ਪਏਗਾ। ਲੇਕਿਨ ਫ੍ਰੀਕੁਐਂਟ ਟੈਸਟਿੰਗ ਔਰ ਦੂਸਰੀ ਚੀਜ਼ ਹੈ ਕਿ ਜਿੱਥੇ ਤੱਕ ਅਸੀਂ ਕਰ ਸਕੀਏ ਜੈਨੇਟਿਕ ਸੀਕੁਐਂਸਿੰਗ ਕਰਨੀ ਚਾਹੀਦੀ ਤਾਂ ਕਿ ਅਸੀਂ ਬਾਇਓਲੋਜੀਕਲ ਐਵੋਲੂਸ਼ਨ ਜਿਹੜਾ ਵਾਇਰਸ ਦਾ ਉਹਦੇ ਨਾਲ ਨਾਲ ਚੱਲ ਸਕੀਏ। ਸਾਨੂੰ ਲੈਗ ਬਿਹਾਈਂਡ ਨਹੀਂ ਕਰਨਾ ਚਾਹੀਦਾ, ਕਿਉਂਕਿ ਵਾਇਰਸ ਜਦੋਂ ਵੀ ਮਲਟੀਪਲਾਈ ਕਰਦਾ ਹੈ, ਤਾਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਮਿਊਟੇਸ਼ਨਸ ਹੁੰਦੀਆਂ ਨੇ, ਤੇ ਸਾਨੂੰ ਮਤਲਬ ਹੈ ਕਿ ਜੈਨੇਟਿਕ ਸੀਕੁਐਂਸਿੰਗ ਨੂੰ ਇਨਕਰੀਜ਼ ਕਰਨਾ ਚਾਹੀਦਾ, ਟੈਸਟਿੰਗ ਨੂੰ ਇੰਪਰੂਵ ਕਰਨਾ ਚਾਹੀਦਾ। ਉਹਦੇ ਨਾਲ ਤੁਸੀਂ ਅਗਰ ਸਲਾਈਟਲੀ ਲਿਮਿਟਡ ਟਰੈਵਲ ਬੈਨ ਕਰੋਗੇ ਤੇ ਦੈਟ ਕੈਨ ਬੀ ਦੀ ਬੈਟਰ ਸਟ੍ਰੈਟੇਜੀ। ਬਲਾਈਂਡਲੀ ਬੰਦ ਕਰਨਾ ਕੋਈ ਸਟ੍ਰੈਟੇਜੀ ਨਹੀਂ ਜੀ। ਤੇ ਇੰਡੀਵਿਜੂਅਲ ਲੈਵਲ ਤੇ ਕੀ ਸੁਜੈਸਟ ਕਰਦੇ ਹੋ? ਜਿਵੇਂ ਪਹਿਲਾਂ ਸੀ ਵੀ ਮਾਸਕ ਲਾ ਕੇ ਰੱਖਣਾ, ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣਾ, ਇਹ ਮੇਨ ਜਿਹੜੇ ਸੀਗੇ ਇਹਨੂੰ ਫਾਈਟ ਕਰਨ ਦੇ ਇੰਡੀਵਿਜੂਅਲਸ ਨੂੰ ਹਦਾਇਤਾਂ ਕੀਤੀਆਂ ਗਈਆਂ ਸੀ ਸਰਕਾਰਾਂ ਵੱਲੋਂ। ਸੋ ਹੁਣ ਵਾਪਸ ਅਸੀਂ ਨਾਰਮਲ ਸਿਚੁਏਸ਼ਨ ਵੱਲ ਵੱਧ ਰਹੇ ਸੀ, ਟਰੈਵਲਿੰਗ ਵੀ ਸ਼ੁਰੂ ਹੋ ਗਈ ਹੈ, ਛੁੱਟੀਆਂ ਆ ਰਹੀਆਂ ਨੇ, ਥੈਂਕਸਗਿਵਿੰਗ, ਕ੍ਰਿਸਮਸ, ਖਾਸ ਤੌਰ ਤੇ ਅਮਰੀਕਾ ਕੈਨੇਡਾ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ। ਸੋ ਇੱਥੇ ਇੰਡੀਵਿਜੂਅਲ ਲੈਵਲ ਦੇ ਉੱਤੇ ਕੀ ਸੁਜੈਸਟ ਕਰਦੇ ਹੋ ਇਸ ਵਕਤ ਜਿਸ ਮੁਕਾਮ ਤੇ ਅਸੀਂ ਖੜੇ ਹਾਂ? ਜੀ ਇੰਡੀਵਿਜੂਅਲੀ ਜਿਹੜਾ ਸਭ ਤੋਂ ਪਹਿਲੀ ਚੀਜ਼ ਤੇ ਹੈ ਕਿ ਸਾਨੂੰ ਜਿਸ ਜਗ੍ਹਾ ਤੇ ਅਸੀਂ ਇਸ ਵੇਲੇ ਅਮਰੀਕਾ ਔਰ ਕੈਨੇਡਾ ਨਾਰਦਰਨ ਹੈਮੀਸਫੀਅਰ ਟੋਟਲ ਜਿਹੜਾ ਉਹ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਵਿੰਟਰ ਚੱਲ ਰਿਹਾ, ਤੇ ਉਹਦੇ 'ਚ ਹੈ ਕਿ ਬਿਕੋਜ਼ ਆਫ ਵਿੰਟਰ ਲੋਕ ਜਿਹੜੇ ਨੇ ਉਹ ਘਰਾਂ 'ਚ ਬੰਦ ਨੇ ਔਰ ਵੈਂਟੀਲੇਸ਼ਨ ਜਿਹੜੀ ਹੈ ਉਹ ਪੂਅਰ ਹੋ ਜਾਂਦੀ ਹੈ ਕਿਉਂਕਿ 에ਅਰ ਟਾਈਟ ਘਰ ਨੇ, ਤੇ ਇਹ ਇੱਕ ਬਹੁਤ ਵੱਡਾ ਸਬਬ ਹੈ ਵਾਇਰਸ ਨੂੰ ਫੈਲਣ ਦਾ। ਦੂਸਰੀ ਚੀਜ਼ ਹੈ ਕਿ ਸਾਨੂੰ ਜਿਹੜਾ ਪਰਸਨਲ ਲੈਵਲ ਤੇ ਕਰਨਾ ਚਾਹੀਦਾ ਹੈ, ਜਿਤਨੇ ਵੀ ਨਾਨ ਫਾਰਮਾਕੋਲੋਜੀਕਲ ਮੈਜਰਸ ਨੇ ਜਿਹੜੇ ਤੁਸੀਂ ਮੈਂਸ਼ਨ ਕੀਤੇ, ਕਿ ਤੁਹਾਨੂੰ ਕਿਸੇ ਵੀ ਕਰਾਊਡਡ ਜਗ੍ਹਾ ਤੇ ਬਗੈਰ ਮਾਸਕ ਤੋਂ ਬਿਲਕੁਲ ਨਹੀਂ ਜਾਣਾ ਚਾਹੀਦਾ। ਅਗਰ ਇਨਡੋਰ ਸੈਟਿੰਗ 'ਚ ਲੋਕ ਬੈਠੇ ਨੇ 20 ਤੋਂ ਜ਼ਿਆਦਾ, ਤੁਹਾਨੂੰ ਨਹੀਂ ਪਤਾ ਲੋਕਾਂ ਦਾ ਕੀ ਸਟੇਟਸ ਹੈ, ਵੈਕਸੀਨੇਸ਼ਨ ਹੋਈ ਹੈ ਕਿ ਨਹੀਂ, ਤੇ ਮਾਸਕ ਬਿਲਕੁਲ ਨਹੀਂ ਉਤਾਰਨਾ ਚਾਹੀਦਾ। ਪ੍ਰੈਫਰੇਬਲੀ N95 ਮਾਸਕ ਯੂਜ਼ ਕਰਨਾ ਚਾਹੀਦਾ ਹੈ। ਫ੍ਰੀਕੁਐਂਟਲੀ ਸੈਨੀਟਾਈਜ਼ ਆਪਣੇ ਹੈਂਡਸ ਕਰੋ, ਡਿਸਟੈਂਸ ਮੇਨਟੇਨ ਕਰੋ। ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ ਹੁਣ ਹੋ ਚੁੱਕੇ ਕ੍ਰਿਸਮਸ ਔਰ ਛੁੱਟੀਆਂ ਔਰ ਟਰੈਵਲਿੰਗ, ਤੇ ਅਗਰ ਲੋਕ ਟਰੈਵਲ ਕਰਦੇ ਨੇ ਤੇ ਬਹੁਤ ਜ਼ਰੂਰੀ ਹੈ ਕਿ 에ਅਰਪੋਰਟਸ ਦੇ ਉੱਤੇ ਔਰ ਅਗਰ ਫੂਡ ਕੋਰਟਸ ਨੇ, ਜਿੱਥੇ ਵੀ ਪਬਲਿਕ ਗੈਦਰਿੰਗ ਹੈ, ਉੱਥੇ ਮਾਸਕ ਬਿਲਕੁਲ ਨਹੀਂ ਉਤਾਰੋ।
ਫ੍ਰੀਕੁਐਂਟਲੀ ਸੈਨੀਟਾਈਜ਼ ਕਰੋ, ਆਪਣੇ ਆਪ ਨੂੰ ਜਿਹੜਾ ਉਹ ਦੂਸਰੇ ਤੋਂ ਥੋੜੇ ਜਿਹੇ ਡਿਸਟੈਂਸ ਤੇ 2 ਮੀਟਰ ਡਿਸਟੈਂਸ ਤੇ ਰੱਖੋ, ਔਰ ਉਹਦੇ ਨਾਲ ਆਪਣੇ ਘਰਾਂ ਦੇ ਵਿੱਚ ਔਰ ਖਾਸ ਤੌਰ ਤੇ ਪਬਲਿਕ ਪਲੇਸਿਸ 'ਚ ਵੈਂਟੀਲੇਸ਼ਨ ਇੰਪਰੂਵ ਕਰਨ ਦੀ ਜ਼ਰੂਰਤ ਹੈ ਜੀ। ਪੂਅਰ ਵੈਂਟੀਲੇਸ਼ਨ ਜਿਹੜੀ ਹੈ ਉਹ ਚੂੰਕਿ ਉਹੀ 에ਅਰ ਬਾਰ-ਬਾਰ ਸਰਕੂਲੇਟ ਕਰਦੀ ਹੈ ਤੇ ਉਹ ਵਾਇਰਸ ਜਿਹੜਾ ਹੈ ਉਹਦਾ ਵਿਰੀਓਨ ਜਿਹੜਾ ਉਹ ਜਿਸ ਵੇਲੇ ਹੈਵੀ ਹੋ ਜਾਂਦਾ ਹੈ ਤੇ ਉਹ ਫਿਰ 에ਅਰ ਦੇ ਵਿੱਚ ਮਤਲਬ ਹੈ ਕਿ ਸਸਪੈਂਡਡ ਜ਼ਿਆਦਾ ਦੇਰ ਤੱਕ ਨਹੀਂ ਰਹਿੰਦਾ, ਉਹ ਸਰਫੇਸਿਸ ਤੇ ਡ੍ਰੌਪ ਕਰਦਾ, ਉਹਦੀ ਵਜ੍ਹਾ ਨਾਲ ਫਿਰ ਇਨਫੈਕਸ਼ਨ ਦੇ ਚਾਂਸਸ ਵੱਧ ਜਾਂਦੇ। ਤੇ ਇਹ ਸਾਰੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਹੈ ਇੰਡੀਵਿਜੂਅਲ ਲੈਵਲ ਤੇ, ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ। ਲੇਕਿਨ ਮੈਂ ਜਿਹੜੀ ਚੀਜ਼ ਤੁਹਾਨੂੰ ਐਮਫਸਾਈਜ਼ ਕਰਨਾ ਚਾਹਾਂਗਾ ਉਹ ਇਹ ਹੈ ਕਿ ਵੈਕਸੀਨੇਸ਼ਨ, ਜਿਹੜੇ ਲੋਕਾਂ ਦੀ ਵੈਕਸੀਨੇਸ਼ਨ ਨਹੀਂ ਹੋਈ, immediately as soon as possible they should get vaccinated, ਔਰ ਜਿਨ੍ਹਾਂ ਦੀ ਵੈਕਸੀਨੇਸ਼ਨ ਹੋਈ ਹੈ, ਜਿਸ ਤਰ੍ਹਾਂ ਫਾਰ ਐਗਜ਼ਾਮਪਲ ਮੈਸੇਂਜਰ RNA ਵੈਕਸੀਨ ਨਾਲ ਫਾਈਜ਼ਰ ਜਾਂ ਮੋਡਰਨਾ ਦੀ ਵੈਕਸੀਨ, ਜਿਨ੍ਹਾਂ ਦੀ ਸੈਕੰਡ ਡੋਜ਼ ਨੂੰ 6 ਮਹੀਨੇ ਗੁਜ਼ਰ ਗਏ ਨੇ, ਉਹਨਾਂ ਨੂੰ ਲਾਜ਼ਮੀ ਆਪਣੀ ਥਰਡ ਡੋਜ਼ ਜਿਹੜੀ ਹੈ ਉਹ ਲਗਵਾਉਣੀ ਚਾਹੀਦੀ ਹੈ, ਬੀਫ ਅਪ ਕਰਨਾ ਚਾਹੀਦਾ ਆਪਣੀ ਬੂਸਟਰ ਦੇ ਨਾਲ ਆਪਣੇ ਆਪ ਨੂੰ। ਔਰ ਇਸੇ ਤਰੀਕੇ ਦੇ ਨਾਲ ਅਗਰ ਕਿਸੇ ਨੇ ਐਸਟਰਾਜ਼ੈਨਿਕਾ ਜਾਂ J&J ਦੀ ਜਿਹੜੀ ਵੈਕਸੀਨ ਹੈ, ਜਿਹੜੀ ਕਿ DNA ਰੀਕੰਬੀਨੈਂਟ ਟੈਕਨੋਲੋਜੀ ਦੇ ਨਾਲ, ਅਗਰ ਉਹਦੀ ਇੱਕ ਡੋਜ਼ ਲੱਗੀ ਹੈ ਔਰ 3 ਮਹੀਨੇ ਗੁਜ਼ਰ ਗਏ ਨੇ ਤੇ ਆਪਣੇ ਆਪ ਨੂੰ ਲਾਜ਼ਮੀ ਬੂਸਟਰ ਲਗਵਾਓ। ਹੁਣ ਉਹ ਏਜ ਦੇ ਬਾਰੇ ਚ ਇੱਥੇ ਪਹਿਲਾਂ ਅਸੀਂ ਕੈਨੇਡਾ 'ਚ ਸੋਚ ਰਹੇ ਸੀ ਕਿ 70 ਪਲੱਸ ਨੂੰ ਥਰਡ ਬੂਸਟਰ ਲਗਾਈਏ, ਲੇਕਿਨ ਨਾਓ ਇਟ ਹੈਜ਼ ਪ੍ਰੂਵ ਕਿ ਨਹੀਂ, ਇਹ ਜਿਹੜਾ ਵੇਰੀਐਂਟ ਓਮਿਕਰੋਨ ਆਇਆ ਇਸ ਤੋਂ ਬਾਅਦ ਇਰਰਿਸਪੈਕਟਿਵ ਆਫ ਯੂਰ ਏਜ, ਤੁਹਾਡਾ ਅਗਰ ਟਾਈਮ 6 ਮਹੀਨੇ ਲੰਘ ਚੁੱਕਿਆ ਹੈ ਤਾਂ ਤੁਹਾਨੂੰ ਲਾਜ਼ਮੀ ਹੈ ਕਿ ਆਪਣੀ ਇਮਿਊਨਿਟੀ ਨੂੰ ਬੂਸਟ ਅਪ ਕਰੋ। ਐਂਡ ਵੈਕਸੀਨੇਸ਼ਨ ਇਜ਼ ਦ ਬੈਸਟ ਹੋਪ ਅਗੇਂਸਟ ਦਿਸ not only Omicron, ਬਲਕਿ ਅਗਰ ਫਿਊਚਰ 'ਚ ਜਿੰਨੇ ਵੀ ਵੇਰੀਐਂਟ ਆਣਗੇ, ਵੈਕਸੀਨੇਸ਼ਨ ਇਜ਼ ਦ ਬੈਸਟ ਟੂਲ ਟੂ ਡੀਲ ਵਿਦ ਇਟ। ਡਾਕਟਰ ਸਾਹਿਬ, ਜਿਵੇਂ ਤੁਸੀਂ ਫਿਊਚਰ ਦੀ ਵੀ ਗੱਲ ਕੀਤੀ ਹੈ ਵੀ ਵੇਰੀਐਂਟਸ ਹੋਰ ਆਉਣਗੇ, ਅਸੀਂ ਕੀ ਹੋਪ ਕਰ ਸਕਦੇ ਹਾਂ, ਕੀ ਉਮੀਦ ਕਰ ਸਕਦੇ ਹਾਂ ਕਿ ਇਸ COVID-19 ਦਾ ਕਿਤੇ ਨਾ ਕਿਤੇ ਜਾ ਕੇ ਕੀ ਅੰਤ ਵੀ ਹੋਵੇਗਾ? ਕਦੋਂ ਨਵੇਂ ਵੇਰੀਐਂਟਸ ਆਉਣੇ ਬੰਦ ਹੋਣਗੇ? ਦੇਖੋ ਅਮਰਵੀਰ ਜੀ, ਤੁਹਾਨੂੰ ਯਾਦ ਹੋਏਗਾ ਜਦੋਂ ਅਸੀਂ 1.5 ਸਾਲ ਪਹਿਲਾਂ ਵੀ ਪ੍ਰੋਗਰਾਮ ਰਿਕਾਰਡ ਕੀਤਾ ਸੀ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ COVID-19 is going to stay for some time, ਔਰ ਸਾਡਾ ਲਾਈਫ ਸਟਾਈਲ for many years it will change ਜੀ। ਇਹ ਬਿਲਕੁਲ ਸਾਡੇ ਆਪਣੇ ਇਖਤਿਆਰ 'ਚ ਹੈ। ਅਗਰ ਅਸੀਂ ਅੱਜ ਦੁਨੀਆ ਦੀ 80% ਪਾਪੂਲੇਸ਼ਨ ਨੂੰ ਵੈਕਸੀਨੇਟ ਕਰ ਦਈਏ ਔਰ ਵਾਇਰਸ ਮਲਟੀਪਲੀਕੇਸ਼ਨ ਜਿਹੜੀ ਹੈ ਉਹਦਾ ਰੇਟ ਅਸੀਂ ਸਿਗਨੀਫੀਕੈਂਟਲੀ ਘਟਾ ਦਈਏ, ਤੇ ਜਦੋਂ ਮਲਟੀਪਲਾਈ ਵਾਇਰਸ ਨਹੀਂ ਹੋਏਗਾ ਤੇ ਅਲਟੀਮੇਟਲੀ ਵਾਇਰਸ ਜਿਹੜਾ ਉਹਦੇ 'ਚ ਜਿਹੜਾ ਉਹ ਵੇਰੀਐਂਟਸ, ਜਿਹੜੇ ਵੇਰੀਏਬਲਸ ਨੇ ਜਾਂ ਵੇਰੀਐਂਟਸ ਬਣਨ ਦੇ ਚਾਂਸਸ ਨੇ ਉਹ ਘਟ ਜਾਣਗੇ। ਜਿੰਨਾ ਜ਼ਿਆਦਾ ਵਾਇਰਸ ਫੈਲੇਗਾ ਉਹਨਾਂ ਜ਼ਿਆਦਾ ਮਲਟੀਪਲਾਈ ਹੋਏਗਾ, ਜਦੋਂ ਮਲਟੀਪਲਾਈ ਹੋਏਗਾ ਹਰ ਦਫਾ ਮਲਟੀਪਲੀਕੇਸ਼ਨ ਦੇ ਨਾਲ ਚਾਂਸਸ ਆਫ ਵੇਰੀਐਂਟਸ ਕ੍ਰੀਏਸ਼ਨ ਜਿਹੜੀ ਹੈ ਉਹ ਇੱਕ ਨਾਰਮਲ ਪ੍ਰੋਸੈਸ ਹੈ, ਉਹਨੂੰ ਤੁਸੀਂ ਨਹੀਂ ਰੋਕ ਸਕਦੇ। ਤੇ ਇਹਦਾ ਹੱਲ ਹੈ ਕਿ ਜਲਦ ਤੋਂ ਜਲਦ, ਖਾਸ ਤੌਰ ਤੇ ਜਿਹੜੇ ਮੁਲਕਾਂ 'ਚ ਵੈਕਸੀਨੇਸ਼ਨ ਹਲੇ ਨਹੀਂ ਹੋਈ ਜਾਂ ਜਿੱਥੇ ਮਤਲਬ ਹੈ ਕਿ ਘੱਟ ਹੋਈ ਹੈ, ਉੱਥੇ ਵੈਕਸੀਨੇਸ਼ਨ ਨੂੰ ਸਿਗਨੀਫੀਕੈਂਟਲੀ ਇੰਪਰੂਵ ਕਰਨਾ ਚਾਹੀਦਾ, ਸਪੀਡ ਅਪ ਕਰਨਾ ਚਾਹੀਦਾ। ਇਹ ਸਾਡੇ ਮੁਲਕਾਂ 'ਚ ਜਿੱਥੇ ਅਸੀਂ ਆ, ਇੱਥੇ ਚੁੱਕੇ ਕਾਫੀ ਹੱਦ ਤੱਕ ਹੋ ਗਈ ਹੈ, ਇੱਥੇ ਬੀਫ ਅਪ ਕਰਨਾ ਚਾਹੀਦਾ ਇਮਿਊਨਿਟੀ ਨੂੰ। ਪਲੱਸ ਇਹ ਕਿ ਸਾਨੂੰ ਇਹ ਬਿਲਕੁਲ ਨਹੀਂ ਸੋਚਣਾ ਚਾਹੀਦਾ ਕਿ ਜੀ ਚੁੱਕਿ ਹੁਣ ਵੈਕਸੀਨੇਸ਼ਨ ਹੋ ਗਈ ਹੈ ਤੇ ਤੁਸੀਂ ਜਿਹੜੀਆਂ ਪ੍ਰੀਕਾਸ਼ਨਸ ਉਹਨਾਂ ਨੂੰ ਛੱਡ ਸਕਦੇ ਹੋ। These precautions we have to keep on till virus replication comes under control. ਉਹ ਉਦੋਂ ਹੀ ਆਏਗੀ ਜਦੋਂ 80% ਦੁਨੀਆ, 5.4 billion people on this planet should get vaccinated. That should be the target. ਤੇ ਇਹ ਜਦੋਂ ਅਸੀਂ ਅਚੀਵ ਕਰ ਲਵਾਂਗੇ ਉਦੋਂ ਮਤਲਬ ਹੈ ਕਿ ਕੰਟਰੋਲ 'ਚ ਆ ਜਾਏਗਾ। ਲੇਕਿਨ ਉਸ ਤੋਂ ਪਹਿਲਾਂ ਕਿੰਨੇ ਵੇਰੀਏਬਲ ਜਾਂ ਵੇਰੀਐਂਟਸ ਕ੍ਰੀਏਟ ਹੁੰਦੇ ਨੇ ਫਿਊਚਰ 'ਚ, ਇਟ ਆਲ ਡਿਪੈਂਡਸ ਕਿ ਮਲਟੀਪਲੀਕੇਸ਼ਨ ਰੇਟ ਜਿਹੜਾ ਉਹ ਕਿੰਨਾ ਹੈ। ਤੇ ਇਹ ਮਤਲਬ ਹੈ ਕਿ ਗਵਰਨਮੈਂਟਸ ਨੂੰ ਇਹਦੇ ਉੱਤੇ ਇਨਵੈਸਟ ਕਰਨਾ ਪਏਗਾ, ਖਾਸ ਤੌਰ ਤੇ ਥਰਡ ਵਰਲਡ ਡਿਵੈਲਪਿੰਗ ਨੇਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਆਪਣੀਆਂ ਪ੍ਰਾਇੋਰਟੀਜ਼ ਰੀਸੈਟ ਕਰਨੀਆਂ ਪੈਣਗੀਆਂ ਤਾਂ ਕਿ ਹੈਲਥ ਉੱਤੇ ਪੈਸਾ ਖਰਚ ਕਰਕੇ ਤੇ ਲੋਕਾਂ ਨੂੰ ਜਲਦ ਤੋਂ ਜਲਦ ਵੈਕਸੀਨੇਟ ਕੀਤਾ ਜਾ ਸਕੇ। ਜੀ ਡਾਕਟਰ ਸਾਹਿਬ, ਇੱਕ ਇਹ ਵੀ ਗੱਲ ਦੱਸੋ, ਜਦੋਂ ਅਸੀਂ ਇੰਡੀਵਿਜੂਅਲਿਸਟਿਕ ਲੈਵਲ ਦੇ ਉੱਤੇ ਦੇਖਦੇ ਹਾਂ ਤੇ ਬਹੁਤ ਵਾਰੀ ਲੋਕਾਂ ਦੇ ਵਿੱਚ ਇਹ ਸਵਾਲ ਉੱਠਦਾ ਕਿ ਜੀ, ਜਾਂ ਲੋਕ ਇਹ ਸਮਝਦੇ ਆ ਕਿ ਹੁਣ ਸਾਡੇ ਵੈਕਸੀਨੇਸ਼ਨ ਲੱਗ ਚੁੱਕੀ ਹੈ ਤੇ ਸਾਨੂੰ ਹੁਣ ਕੁਝ ਨਹੀਂ ਹੋਣਾ। ਜੇ ਇਹ ਇੱਕ ਧਾਰਨਾ ਬਣ ਜਾਂਦੀ ਹੈ, ਪਰ ਇਹ ਕਿਤੇ ਨਾ ਕਿਤੇ ਮੈਡੀਕਲੀ ਗਲਤ ਸਾਬਤ ਹੁੰਦੀ ਹੈ ਕਿ ਉਹ ਵੀ ਇਨਫੈਕਸ਼ਨ ਉਹਨਾਂ ਨੂੰ ਵੀ ਹੁੰਦੀ ਹੈ, ਉਹ ਵੀ ਸ਼ਿਕਾਰ ਹੁੰਦੇ ਨੇ COVID-19 ਦਾ। ਸੋ ਇਹਨੂੰ ਥੋੜਾ ਜਿਹਾ ਕਲੀਅਰ ਕਰੋ, ਜਦੋਂ ਲੋਕ ਇਹ ਸਮਝਦੇ ਆ ਕਿ ਜੀ ਸਾਨੂੰ ਵੈਕਸੀਨੇਸ਼ਨ ਲੱਗ ਗਈ ਤੇ ਸਾਨੂੰ ਤੇ ਹੁਣ ਅਸੀਂ ਬਚ ਗਏ, ਕੁਝ ਨਹੀਂ ਹੋਣਾ ਹੁਣ। ਜੀ ਇਹ ਸਭ ਤੋਂ ਵੱਡੀ ਜਿਹੜੀ ਹੈ ਨਾ ਪਬਲਿਕ ਦੇ ਵਿੱਚ ਮਿਸਕਨਸੈਪਸ਼ਨ ਹੈ ਜਾਂ ਗਲਤੀ ਹੈ
ਕਿ ਲੋਕ ਇਹ ਸੋਚਦੇ ਨੇ ਕਿ ਅਸੀਂ ਚੂੰਕਿ ਵੈਕਸੀਨੇਸ਼ਨ ਲਗਵਾ ਲਈ ਹੈ ਤੇ ਅਸੀਂ ਹੁਣ ਇਨਫੈਕਸ਼ਨ ਸਾਨੂੰ ਨਹੀਂ ਹੋ ਸਕਦੀ। ਇਹ ਜਿੰਨੇ ਲੋਕਾਂ ਨੂੰ ਸਾਊਥ ਅਫਰੀਕਾ ਦੇ ਵਿੱਚ ਜਿਹੜਾ ਓਮਿਕਰੋਨ ਇਨਫੈਕਸ਼ਨ ਹੋਈ ਹੈ, ਔਰ ਜਿਤਨੇ ਕੇਸਿਸ ਹਾਲੇ ਤੱਕ ਅਮਰੀਕਾ ਦੇ ਵਿੱਚ, ਕੈਲੀਫੋਰਨੀਆ 'ਚ, ਬ੍ਰਾਜ਼ੀਲ 'ਚ, ਕੈਨੇਡਾ ਦੇ 4 ਪ੍ਰੋਵਿੰਸਿਸ, ਇਸੇ ਤਰੀਕੇ ਦੇ ਨਾਲ ਹਾਂਗਕਾਂਗ, ਕੋਰੀਆ, ਯੂਰਪ 'ਚ ਰਿਕਾਰਡ ਕੀਤੇ ਗਏ ਨੇ, ਯੂਕੇ, ਜਰਮਨੀ 'ਚ, ਇਹ ਸਾਰੇ ਉਹ ਲੋਕ ਸਨ ਜਿਨ੍ਹਾਂ ਦੀ ਡਬਲ ਵੈਕਸੀਨੇਸ਼ਨ ਹੋਈ ਸੀ। ਤੇ ਵੈਕਸੀਨੇਸ਼ਨ ਹੋ ਜਾਣ ਦਾ ਮਤਲਬ ਹੈ ਕਿ ਤੁਹਾਡੀ ਬਾਡੀ ਉਹਨੂੰ ਫਾਈਟ ਕਰਨ ਦੇ ਕਾਬਿਲ ਹੋ ਜਾਂਦੀ ਹੈ, ਲੇਕਿਨ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਬਾਡੀ ਨੇ ਵਾਇਰਸ ਨੂੰ ਡਿਫੀਟ ਡਾਊਨ ਕਰਤਾ, ਤੁਹਾਨੂੰ ਇਨਫੈਕਸ਼ਨ ਨਹੀਂ ਹੋ ਸਕਦੀ। ਅਗਰ ਤੁਸੀਂ ਕੇਅਰ ਨਹੀਂ ਕਰੋਗੇ ਤੇ ਅਗਰ ਤੁਸੀਂ ਵੈਕਸੀਨੇਟਡ ਹੋ ਫਾਰ ਐਗਜ਼ਾਮਪਲ, ਔਰ ਤੁਸੀਂ ਕੈਰੀਅਰ ਬਣ ਜਾਂਦੇ ਹੋ, ਤੁਹਾਨੂੰ ਕਲੀਨਿਕਲੀ ਡਿਜ਼ੀਜ਼ ਜਿਹੜੀ ਹੈ ਉਹ ਆਪਣੇ ਆਪ ਨੂੰ ਸ਼ੋ ਨਹੀਂ ਕਰਦੀ, ਲੇਕਿਨ ਤੁਸੀਂ ਟਰਾਂਸਮਿਟ ਕਰਨਾ ਸ਼ੁਰੂ ਕਰ ਦਿਓਗੇ ਦੂਸਰੇ ਲੋਕਾਂ ਨੂੰ, ਬਿਕੋਜ਼ ਤੁਹਾਡੇ ਕੋਲੋਂ ਵਾਇਰਸ ਜਿਹੜਾ ਉਹ ਤੁਹਾਨੂੰ ਕਲੀਨਿਕਲ ਡਿਜ਼ੀਜ਼ ਸ਼ੋ ਨਹੀਂ ਕਰ ਲਿਆ, ਲੇਕਿਨ ਅਗਰ ਤੁਹਾਡੇ ਸਿਸਟਮ 'ਚ ਹੈ ਔਰ ਤੁਸੀਂ ਸਨੀਜ਼ਿੰਗ ਕਰਦੇ ਹੋ, ਜਾਂ ਮਤਲਬ ਹੈ ਕਿ ਤੁਹਾਡੇ ਬਾਡੀ ਤੋਂ ਵਾਇਰਸ ਬਾਹਰ ਨਿਕਲਦਾ ਤੁਹਾਡੇ ਗਲ ਬੋਲਣ ਦੇ ਨਾਲ ਜਾਂ ਸਪੀਸ਼ਨਸ ਦੇ ਨਾਲ, ਤੇ ਦੈਟ ਕੈਨ ਕੈਰੀ ਔਨ ਇਨਫੈਕਸ਼ਨ ਟੂ ਨਾਨ ਵੈਕਸੀਨੇਟਡ ਜਾਂ ਪੂਅਰਲੀ ਵੈਕਸੀਨੇਟਡ ਪੀਪਲ। ਤੇ ਇਸ ਤਰ੍ਹਾਂ ਤੇ ਫਿਰ ਇੱਕ ਵਿਸ਼ੀਅਸ ਸਾਈਕਲ ਹੈ, ਇਹ ਕਦੀ ਵੀ ਕਾਬੂ 'ਚ ਨਹੀਂ ਆਏਗਾ। ਤੇ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਜਦੋਂ ਤੱਕ ਅਸੀਂ ਵਾਇਰਸ ਨੂੰ ਮਲਟੀਪਲੀਕੇਸ਼ਨ ਨੂੰ ਅਸੀਂ ਇਹਦੀ ਸਲੋ ਡਾਊਨ ਨਹੀਂ ਕਰ ਦਿੰਦੇ, ਉਦੋਂ ਤੱਕ ਸਾਨੂੰ ਬਗੈਰ ਮਾਸਕ, ਬਗੈਰ ਹੱਥ ਸੈਨੀਟਾਈਜ਼ ਕੀਤਿਓ ਔਰ ਬਗੈਰ ਸੋਸ਼ਲ ਡਿਸਟੈਂਸ ਮੇਨਟੇਨ ਕੀਤਿਓ ਕੋਈ ਕੰਮ ਜਿਹੜਾ ਪਰਸਨਲ ਲਾਈਫ 'ਚ ਨਹੀਂ ਕਰਨਾ ਚਾਹੀਦਾ। ਇਹ ਬੜਾ ਜ਼ਰੂਰੀ ਹੈ ਔਰ ਇਸ ਚੀਜ਼ ਨੂੰ ਮੀਡੀਆ ਨੂੰ ਵੀ ਹਾਈਲਾਈਟ ਕਰਨਾ ਚਾਹੀਦਾ। ਸਾਨੂੰ ਤਾਂ ਬੜਾ ਅਫਸੋਸ ਹੁੰਦਾ ਦੇਖ ਕੇ ਥਰਡ ਵਰਲਡ ਔਰ ਡਿਵੈਲਪਿੰਗ ਨੇਸ਼ਨਸ ਕਿ ਉੱਥੇ ਤੇ ਈਵਨ ਜਿਹੜੇ ਮਤਲਬ ਹੈ ਕਿ ਸੋ ਕਾਲਡ ਹੈਡ ਆਫ ਦੀ ਸਟੇਟਸ ਨੇ, ਉਹ ਬਗੈਰ ਮਾਸਕ ਤੋਂ ਪਬਲਿਕ ਗੈਦਰਿੰਗਸ ਕਰ ਰਹੇ ਨੇ, ਔਰ ਉਹ ਤੁਹਾਨੂੰ ਮਤਲਬ ਮੀਡੀਆ ਤੇ ਹਜ਼ਾਰਾਂ ਵੀਡੀਓਜ਼ ਰੋਜ਼ ਅਪਲੋਡ ਹੁੰਦੀਆਂ, ਤੁਸੀਂ ਦੇਖ ਸਕਦੇ। ਤੇ ਇਹ ਐਜੂਕੇਸ਼ਨ ਦੇਣ ਦੀ ਜ਼ਰੂਰਤ ਹੈ। ਵੈਕਸੀਨੇਸ਼ਨ ਡਸ ਨਾਟ ਮੀਨ ਕਿ ਯੂ ਹੈਵ ਨੋ ਚਾਂਸ ਆਫ ਇਨਫੈਕਸ਼ਨ। ਵੈਕਸੀਨੇਸ਼ਨ ਜਸਟ ਮੀਨ ਯੋਰ ਬਾਡੀ ਇਜ਼ ਕੰਪੈਰੇਟਿਵਲੀ ਪ੍ਰੋਟੈਕਟਡ। ਅਗਰ ਤੁਹਾਨੂੰ ਵਾਇਰਸ ਅਟੈਕ ਕਰੇਗਾ ਤੇ ਤੁਹਾਡੀ ਬਾਡੀ ਬੈਟਰ ਫਾਈਟ ਕਰ ਸਕਦੀ ਹੈ, ਬਟ ਇਟ ਡਸ ਨਾਟ ਮੀਨ ਕਿ ਤੁਸੀਂ ਹੁਣ ਕੰਪਲੀਟਲੀ ਸੇਫ ਹੋ। ਇਹ ਚੀਜ਼ ਨੂੰ ਸਮਝਣ ਦੀ ਜ਼ਰੂਰਤ। ਡਾਕਟਰ ਸਾਹਿਬ, ਜਾਂਦੇ ਜਾਂਦੇ ਇਹ ਵੀ ਦੱਸਿਓ ਵੀ ਜਿਹੜਾ ਇਹ ਨਵਾਂ ਵੇਰੀਐਂਟ ਆਇਆ ਓਮਿਕਰੋਨ, ਇਹਦੇ ਖਿਲਾਫ ਜਾਂ ਇਹਦੇ ਨਾਲ ਲੜਨ ਦੇ ਲਈ ਕੀ ਕੋਈ ਨਵੀਂ ਸਟ੍ਰੈਟਜੀ ਬਣਾਉਣ ਦੀ ਲੋੜ ਹੈ, ਜਾਂ ਜਿਹੜੀ ਔਨਗੋਇੰਗ ਪ੍ਰੋਸੈਸ ਚੱਲ ਰਹੀ ਹੈ ਉਸੇ ਦੇ ਨਾਲ ਇਹਨੂੰ ਟੈਕਲ ਕੀਤਾ ਜਾ ਸਕਦਾ ਹੈ? ਜਿਹੜਾ ਟ੍ਰੀਟਮੈਂਟ ਪ੍ਰੋਟੋਕਾਲ ਹੈ ਉਹ ਬੇਸਿਕਲੀ ਡਿਪੈਂਡ ਕਰਦਾ, ਸਾਡੇ ਕੋਲ ਪ੍ਰੋਬਬਲੀ ਅਨਦਰ 2 ਵੀਕਸ ਦੇ ਵਿੱਚ ਕਾਫੀ ਹੱਦ ਤੱਕ ਡਾਟਾ ਆ ਜਾਏਗਾ ਇਹਦੀ ਪੈਥੋਜੈਨਿਸਿਟੀ ਦਾ ਜਾਂ ਡਿਜ਼ੀਜ਼ ਮੈਕੈਨਿਜ਼ਮ ਦਾ। ਐਪਰੈਂਟਲੀ ਜਿੰਨੇ ਤੱਕ ਜਿਹੜਾ ਹੁਣ ਪ੍ਰੀਲਿਮਿਨਰੀ ਡਾਟਾ ਹੈ ਉਹ ਸਾਨੂੰ ਇਹ ਸ਼ੋ ਕਰ ਰਿਹਾ ਕਿ ਵਾਇਰਸ ਜਿਹੜਾ ਉਹ ਬੇਸਿਕਲੀ ਲੋਅਰ ਰੈਸਪੀਰੇਟਰੀ ਟਰੈਕਟ ਔਰ ਲੰਗਸ ਨੂੰ ਹੀ ਬੇਸਿਕਲੀ ਇਫੈਕਟ ਕਰ ਰਿਹਾ ਜੀ। ਔਰ ਡਿਜ਼ੀਜ਼ ਪੈਟਰਨ ਜਿਹੜਾ ਉਹ ਕੋਈ ਬਹੁਤ ਜ਼ਿਆਦਾ ਮੁਖਤਲਿਫ ਨਹੀਂ ਹੈ ਫਰਮ ਡੈਲਟਾ ਵੇਰੀਐਂਟ ਔਰ ਅਦਰ ਵੇਰੀਐਂਟਸ। ਬੇਸਿਕਲੀ ਉਹ ਰੈਸਪੀਰੇਟਰੀ ਟਰੈਕਟ ਤੇ ਪ੍ਰਾਇਮਰੀਲੀ ਅਟੈਕ ਕਰਦਾ ਐਂਡ ਦੈਨ ਇਟ ਸਪਰੈਡਸ ਟੂ ਅਦਰ ਬਾਡੀ ਸਿਸਟਮਸ। ਤੇ ਸਾਡੇ ਕੋਲ ਹੁਣ ਪੂਰੀ ਦੁਨੀਆ 'ਚ 2 ਸਾਲ ਦਾ ਐਕਸਪੀਰੀਅੰਸ ਹੈ ਜਿਹੜਾ ਟ੍ਰੀਟਮੈਂਟ ਪ੍ਰੋਟੋਕਾਲ ਹੈ, ਸਟਾਰਟਿੰਗ ਰਾਈਟ ਫਰੋਮ ਐਂਟੀਬਾਇਓਟਿਕਸ ਟੂ ਡੈਕਸਾਮੈਥਾਜ਼ੋਨ ਟੂ ਮੋਨੋਕਲੋਨਲ ਐਂਟੀਬਾਡੀਜ਼, ਪੋਲੀਕਲੋਨਲ ਐਂਟੀਬਾਡੀਜ਼, ਉਹ ਹੁਣ ਵੈਲ ਐਸਟੈਬਲਿਸ਼ਡ ਹੈ। ਜਦੋਂ ਇਹਦਾ ਪੈਥੋਜੈਨਿਸਿਟੀ ਅਸੀਂ ਇਨ ਡਿਟੇਲ ਸਟੱਡੀ ਕਰਾਂਗੇ ਵਿਦਿਨ ਨੈਕਸਟ 2 ਵੀਕਸ ਸਾਡੇ ਕੋਲ ਇਹ ਇਨਫੋਰਮੇਸ਼ਨ ਆ ਜਾਏਗੀ। ਤੇ ਅਗਰ ਕੋਈ ਉਹਦੇ 'ਚ ਮੋਡੀਫਿਕੇਸ਼ਨ ਕਰਨ ਦੀ ਜ਼ਰੂਰਤ ਹੈ ਅਸੀਂ ਡੈਫੀਨੇਟਲੀ ਉਹ ਬੜੇ ਆਰਾਮ ਨਾਲ ਕਰ ਸਕਦੇ ਹਾਂ। ਗੁੱਡ ਨਿਊਜ਼ ਹੈ ਕਿ ਵੈਰੀ ਇਫੈਕਟਿਵ ਐਂਟੀਵਾਇਰਲ ਡਰਗ ਜਿਹੜੀ ਹੈ ਉਹ ਇੱਕ ਨਵੀਂ ਇਨ ਫਾਰਮ ਆਫ ਪਿਲ ਔਰ ਟੈਬਲੇਟਸ ਉਹ ਲਾਂਚ ਹੋ ਚੁੱਕੀ ਹੈ। ਉਹ ਯੂਰਪ ਦੇ ਵਿੱਚ ਆਲਰੇਡੀ ਅਪਰੂਵਡ ਸੀ, FDA ਨੇ ਵੀ ਉਹਨੂੰ ਅਪਰੂਵ ਕਰ ਦਿੱਤਾ ਹੈ। ਮਤਲਬ ਹੈ ਕਿ ਸਾਡੇ ਕੋਲ ਇੱਕ ਹੋਰ ਵੈਪਨ ਵੀ ਆ ਚੁੱਕਿਆ ਹੈ ਜਿਹਦੇ ਨਾਲ ਕਿ ਇਹਦੀ ਵਾਇਰਸ ਦੀ ਰੈਪਲੀਕੇਸ਼ਨ ਬਿਲਕੁਲ ਇਨੀਸ਼ੀਅਲ ਸਟੇਜਸ ਤੇ ਬਾਡੀ ਦੇ ਅੰਦਰ ਰੋਕੀ ਜਾ ਸਕਦੀ ਹੈ। ਤੇ ਉਹ ਹੈ ਕਿ ਟ੍ਰੀਟਮੈਂਟ ਵੱਲੋਂ ਪੂਰੀ ਦੁਨੀਆ 'ਚ ਹੁਣ ਐਸਟੈਬਲਿਸ਼ਡ ਪ੍ਰੋਟੋਕਾਲ ਹੈ, ਉਹ ਡਿਵੈਲਪਿੰਗ ਵਰਲਡ ਔਰ ਡਿਵੈਲਪਡ ਵਰਲਡ ਦੇ ਵਿੱਚ ਆਲਮੋਸਟ ਇੱਕ ਜੈਸਾ ਹੈ, ਉਹਦੇ 'ਚ ਕੋਈ ਫਰਕ ਨਹੀਂ ਹੈ। ਔਰ ਅਗਰ ਕੋਈ ਆਲਟਰੇਸ਼ਨ ਕਰਨੀ ਪਈ ਡਿਪੈਂਡਿੰਗ ਔਨ ਦੀ ਪੈਥੋਜੈਨਿਸਿਟੀ ਤੇ ਉਹਨੂੰ ਕਰਨਾ ਕੋਈ ਮਸਲਾ ਨਹੀਂ ਹੋਏਗਾ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਇਹ ਸਾਰੇ ਨਵਾਂ ਜਿਹੜਾ ਇਹ ਵੇਰੀਐਂਟ ਆਇਆ ਸਾਹਮਣੇ ਇਹਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਉਹ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਬਹੁਤ ਬਹੁਤ ਧੰਨਵਾਦ ਜੀ। ਦੁਬਾਰਾ ਫਿਰ ਜ਼ਰੂਰ ਕੋਸ਼ਿਸ਼ ਰਹੇਗੀ ਕਿ ਨਵੀਆਂ ਜਿਹੜੀਆਂ ਡਿਵੈਲਪਮੈਂਟਸ ਹੋਣਗੀਆਂ ਤੁਹਾਡੇ ਨਾਲ ਜ਼ਰੂਰ ਰਾਬਤਾ ਰੱਖਿਆ ਜਾਵੇ। ਬਹੁਤ ਬਹੁਤ ਧੰਨਵਾਦ ਜੀ ਸਮਾਂ ਕੱਢਣ ਦੇ ਲਈ। ਜੀ ਅਮਰਵੀਰ ਜੀ, ਸ਼ੁਕਰੀਆ ਬਹੁਤ ਬਹੁਤ, ਔਰ ਤੁਹਾਡੇ ਸਾਰੇ ਸਾਮਈਨ ਔਰ ਸੁਣਨ ਵਾਲਿਆਂ ਦਾ ਵੀ ਸ਼ੁਕਰੀਆ। ਔਰ ਦੁਆ ਹੈ ਕਿ ਰੱਬ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਸਾਰੇ ਜਿਹੜੇ ਨੇ ਉਹ ਸਿਹਤ ਔਰ ਸਲਾਮਤੀ ਦੇ ਨਾਲ ਰਹੇ। ਥੈਂਕ ਯੂ ਡਾਕਟਰ ਸਾਹਿਬ।
ਵਿਊਅਰਸ ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਇਸ ਪ੍ਰੋਗਰਾਮ ਦੇ ਅੰਤ ਦੇ ਵਿੱਚ ਮੈਂ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਇੱਕ ਤੇ ਜ਼ਰੂਰ ਇਹਨਾਂ ਗੱਲਾਂ ਦਾ ਹਦਾਇਤਾਂ ਦਾ ਧਿਆਨ ਰੱਖਿਆ ਜਾਵੇ ਜਿਹੜੀਆਂ ਵਰਲਡ ਹੈਲਥ ਆਰਗੇਨਾਈਜੇਸ਼ਨ CDC ਜਾਂ ਜਿੱਥੇ ਵੀ ਤੁਸੀਂ ਜਿਨ੍ਹਾਂ ਵੀ ਮੁਲਕਾਂ ਦੇ ਵਿੱਚ ਬੈਠੇ ਹੋ ਉੱਥੋਂ ਦੀਆਂ ਸਰਕਾਰਾਂ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਲੋਕਲ ਸਿਚੁਏਸ਼ਨਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਉਹਨਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤੇ ਉਹ ਮੰਨੀਆਂ ਜਾਣ। ਤੇ ਨਾਲ ਹੀ ਨਾਲ ਇਸ ਪਲੇਟਫਾਰਮ ਨੂੰ TV84 ਨੂੰ ਚੱਲਦਾ ਰੱਖਣ ਦੇ ਲਈ ਵਧਾਉਣ ਦੇ ਲਈ ਜਿਹੜੀ ਅਸੀਂ ਡੋਨੇਸ਼ਨਸ ਦੀ ਅਪੀਲ ਕਰਦੇ ਹਾਂ ਤੁਸੀਂ ਸਾਡੇ ਤੱਕ ਆਪਣਾ ਜਿਹੜਾ ਦਸਵੰਧ ਹੈ ਉਹ ਪੁੱਜਦਾ ਕਰ ਸਕਦੇ ਹੋ। ਚੈੱਕ ਦੇ ਰਾਹੀਂ ਵੀ ਭੇਜ ਸਕਦੇ ਹੋ ਜਾਂ ਸਾਡੀ ਵੈਬਸਾਈਟ www.tv84.tv ਦੇ ਉੱਤੇ ਜਾ ਕੇ ਸਾਨੂੰ ਤੁਸੀਂ ਡੋਨੇਟ ਕਰ ਸਕਦੇ ਹੋ। ਚੈੱਕ ਰਾਹੀਂ ਵੀ ਡੋਨੇਸ਼ਨਸ ਭੇਜ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।